ਜਿਹੜਾ ਅਮਰੀਕਾ ਦੇ ਨਾਲ ਪਾਕਿਸਤਾਨ ਦੀਆਂ ਨਜ਼ਦੀਕੀਆਂ ਨੇ, ਅਮਰੀਕਾ ਦੇ ਨਾਲ ਬੰਗਲਾਦੇਸ਼ ਦੀਆਂ ਨਜ਼ਦੀਕੀਆਂ ਨੇ ਔਰ ਭਾਰਤ ਇਹਨਾਂ ਨੂੰ ਜਿਹੜਾ ਉਹ ਬੜੀ ਖੱਟੀ ਅੱਖ ਦੇ ਨਾਲ ਦੇਖਦਾ ਹੈ। ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਕੋਈ ਵੱਡਾ ਪਲਾਟ ਚੱਲ ਰਿਹਾ ਹੈ। Mohammed Yunus sparks controversy with controversial map on book presented to Pakistan military general। ਇਹ ਜਿਹੜੀ ਅਮਰੀਕਾ ਪਾਕਿਸਤਾਨ, ਅਮਰੀਕਾ ਬੰਗਲਾਦੇਸ਼, ਪਾਕਿਸਤਾਨ ਬੰਗਲਾਦੇਸ਼ ਰਿਲੇਸ਼ਨਸ਼ਿਪ ਹੈ, ਇਹਨੇ ਇੰਡੀਆ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਤਬਕਾਇਆ ਹੋਇਆ ਹੈ। ਜੇ ਬੰਗਲਾਦੇਸ਼ ਭਾਰਤ ਦੀਆਂ ਉੱਤਰ ਪੂਰਬੀ ਸਟੇਟਾਂ ਦੇ ਏਰੀਆ ਨੂੰ ਆਪਣੇ 'ਚ ਦਿਖਾ ਰਿਹਾ ਹੈ ਔਰ ਉਹ ਬੁੱਕ ਵੀ ਪ੍ਰੈਜ਼ੈਂਟ ਕਰ ਰਿਹਾ ਹੈ, ਐਵੇਂ ਨਹੀਂ ਹੈ ਕਿ ਵੀ ਨਵੀਂ ਮੈਪ ਮੇਕਿੰਗ ਹੋਣ ਜਾ ਰਹੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਦਿਨੀ ਜਦੋਂ ਪਾਕਿਸਤਾਨ ਦੇ ਯੂਨਾਈਟਿਡ ਚੀਫ ਆਫ ਸਟਾਫ ਜਨਰਲ ਸ਼ਮਸ਼ਾਦ ਮਿਰਜ਼ਾ ਬੰਗਲਾਦੇਸ਼ ਦੇ ਦੌਰੇ ਤੇ ਗਏ ਤਾਂ ਉਹਨਾਂ ਨੂੰ ਬੰਗਲਾਦੇਸ਼ ਦੇ ਮੌਜੂਦਾ ਮੁਖੀ ਮੁਹੰਮਦ ਯੂਨਸ ਵੱਲੋਂ ਇੱਕ ਕਿਤਾਬ ਭੇਂਟ ਕੀਤੀ ਗਈ। ਇਸ ਦੇ ਟਾਈਟਲ ਪੇਜ ਤੇ ਬੰਗਲਾਦੇਸ਼ ਦਾ ਨਕਸ਼ਾ ਸੀ ਔਰ ਜਿਸ ਵਿੱਚ ਭਾਰਤ ਦੀਆਂ 7 ਉੱਤਰੀ ਪੂਰਬੀ ਸਟੇਟਾਂ ਨੂੰ ਬੰਗਲਾਦੇਸ਼ ਦਾ ਹਿੱਸਾ ਦੱਸਿਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 5 ਜਣੇ ਦੀ ਕਹਾਣੀ ਨੇ ਜਿਹਦੇ 'ਚ ਕਿ KGB ਔਰ ਰਾਹ ਦੇ ਜੁਆਇੰਟ ਆਪਰੇਸ਼ਨ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਾਰੇ ਜਾਣ ਦਾ ਪਲਾਟ ਜਿਹੜਾ CIA ਵੱਲੋਂ ਘੜਿਆ ਗਿਆ ਸੀ ਉਸ ਨੂੰ ਨਾਕਾਮਯਾਬ ਕੀਤਾ। ਉਸ ਤੇ ਆਪਣੇ ਡਾਟਸ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੀ ਜਿਹੜਾ ਸਪੈਸ਼ਲ ਸਿਕਿਉਰਿਟੀ ਮੈਨ ਅਮਰੀਕਾ ਦਾ ਜਿਹੜਾ ਢਾਕਾ ਦੇ ਵਿੱਚ ਖਾਸ ਤੌਰ 'ਤੇ ਇੱਕ ਉਹ ਆਈਲੈਂਡ ਜਿਹੜਾ ਅਮਰੀਕਾ ਨੇ ਬੰਗਲਾਦੇਸ਼ ਤੋਂ ਮੰਗਿਆ ਸੀ ਸ਼ੇਖ ਹਸੀਨਾ ਦੇ ਜ਼ਮਾਨੇ 'ਚ, ਉਹਦੇ ਕਹਿਣ ਮੁਤਾਬਕ ਉੱਥੇ ਜੁਆਇੰਟ ਸਾਂਝੀ ਐਕਸਾਈਜ਼ ਅਮਰੀਕਨ ਫੌਜ ਔਰ ਬੰਗਲਾਦੇਸ਼ ਫੌਜ ਦੀ ਹੋ ਰਹੀ ਹੈ। 31 ਅਗਸਤ ਨੂੰ ਬੜੇ ਰਹੱਸਮਈ ਮਿਸਟੀਰੀਅਸ ਅੰਦਾਜ਼ ਦੇ ਵਿੱਚ ਉਹਦੀ ਡੈੱਡ ਬਾਡੀ ਢਾਕੇ ਦੇ ਇੱਕ ਹੋਟਲ 'ਚੋਂ ਮਿਲੀ ਔਰ ਉਹਨੂੰ ਹੀ ਜੋੜਿਆ ਇਹਦੀ RSS ਪਬਲੀਕੇਸ਼ਨ 5 ਜਣੇ ਨੇ ਕਿ ਵੀ ਜਿਵੇਂ KGB ਨੇ ਉਸ ਨੂੰ ਜਿਹੜਾ ਉਹ ਚਿੱਤ ਕਰਤਾ ਕਿਉਂਕਿ ਉਹ ਇਸ ਕਿਸਮ ਦੀ ਪਲੈਨਿੰਗ ਕਰ ਰਿਹਾ ਸੀ। ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਬੰਗਲਾਦੇਸ਼ ਨੂੰ ਕਿਵੇਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਅਨ ਫੋਰਨ ਆਫਿਸ ਵਾਲੇ ਵੀ ਔਰ ਉਹਨਾਂ ਦਾ ਮੀਡੀਆ ਵੀ ਕਿ ਜਿਵੇਂ ਮੁਹੰਮਦ ਯੂਨਸ ਜਿਹੜਾ ਚੀਫ ਐਡਵਾਈਜ਼ਰ ਹੈ ਔਰ ਜਿਹਨੇ ਜਿਹੜਾ ਸ਼ੇਖ ਹਸੀਨਾ ਨੂੰ ਪਾਸੇ ਕਰਕੇ ਜਿਸ ਰਜੀਮ ਜਨ-ਜ਼ੀ ਜਿਹੜਾ ਰੈਵੋਲੂਸ਼ਨ ਆਇਆ ਉਸ ਤੋਂ ਬਾਅਦ ਉਹਨੂੰ ਐਜ਼ ਏ ਚੀਫ ਐਡਵਾਈਜ਼ਰ ਉਹਨਾਂ ਨੇ ਲਿਆਂਦਾ ਔਰ ਇਲੈਕਸ਼ਨ ਸ਼ਾਇਦ ਫੈਬਰੂਰੀ ਜਾਂ ਮਾਰਚ ਦੇ ਵਿੱਚ ਬੰਗਲਾਦੇਸ਼ 'ਚ ਹੋਣ ਜਾ ਰਹੀਆਂ ਨੇ ਔਰ ਸਥਿਤੀ ਪੂਰੀ ਕੰਟਰੋਲ 'ਚ ਹੈ। ਸ਼ੇਖ ਹਸੀਨਾ ਦੇ ਖਿਲਾਫ ਵੀ ਜਿਹੜਾ ਉਹ ਮਰਡਰ ਟਰਾਇਲ ਚੱਲ ਰਿਹਾ, ਉਹਦੇ ਵਾਰੰਟ ਵੀ ਕੱਢੇ ਹੋਏ ਨੇ, ਇੰਟਰਪੋਲ ਨੂੰ ਵੀ ਦਿੱਤਾ ਹੋਇਆ, ਉਹ ਭਾਰਤ ਦੇ ਵਿੱਚ ਹੀ ਲੁਕੀ ਹੋਈ ਹੈ ਔਰ ਬੰਗਲਾਦੇਸ਼ ਇਹ ਕਹਿ ਵੀ ਰਿਹਾ ਵੀ ਸਾਡੇ ਹਵਾਲੇ ਕਰੋ। ਜਿਉਂ-ਜਿਉਂ ਟਰਾਇਲ ਅੱਗੇ ਜਾਏਗਾ ਪ੍ਰੋਪਰ ਉਸ ਦੀ ਐਕਸਟ੍ਰੈਡੀਸ਼ਨ ਦੀ ਵੀ ਫਾਈਲ ਕੀਤਾ ਜਾਏਗਾ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਸ ਤੇਜ਼ੀ ਨਾਲ ਬੰਗਲਾਦੇਸ਼ ਨੇ ਚੀਨ ਔਰ ਪਾਕਿਸਤਾਨ ਦੋਨਾਂ ਦੇ ਨਾਲ ਆਪਣੇ ਸਬੰਧਾਂ ਨੂੰ ਜਿਹੜਾ ਉਹ ਡੂੰਘਿਆਂ ਕੀਤਾ, ਪੁਖਤਾ ਕੀਤਾ। ਚਾਈਨਾ ਦੇ ਵਿੱਚ ਆਪਣੀ ਚਾਈਨਾ ਵਿਜ਼ਿਟ ਦੇ ਦੌਰਾਨ ਜਿੱਥੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਔਰ ਉਹਨਾਂ ਦਾ ਚੈਂਬਰ ਆਫ ਟਰੇਡਰਸ ਜਾਂ ਕਮਰਸ ਜਾਂ ਵਪਾਰੀਆਂ ਦੇ ਇਕੱਠ ਦੇ ਵਿੱਚ ਮੁਹੰਮਦ ਯੂਨਸ ਨੇ ਕਿਹਾ ਸੀ ਕਿ ਵੀ ਅਸੀਂ ਬੇ ਆਫ ਬੰਗਾਲ ਰਾਹੀਂ ਸਮੁੰਦਰ ਦੇ ਪਹਿਰੇਦਾਰ ਬੈਠੇ ਹਾਂ, ਤੁਸੀਂ ਵਪਾਰ ਕਰੋ। 7 ਭਾਰਤ ਦੀਆਂ ਉੱਤਰ ਪੂਰਬੀ ਸਟੇਟਾਂ ਵੀ ਉਹਨਾਂ ਦਾ ਵੀ ਫਾਲ ਬੈਕ ਸਾਡੇ ਕੋਲ ਹੀ ਹੈ। ਔਰ ਉਦੋਂ ਬਹੁਤ ਚੀਕ ਚਿਹਾੜਾ ਇੰਡੀਆ ਨੇ ਪਾਇਆ ਸੀ ਕਿ ਵੀ ਇਹ ਤਾਂ ਚਾਈਨਾ ਨੂੰ ਜਿਹੜਾ ਉਹ ਉਤਸ਼ਾਹਿਤ ਕਰਨਾ ਹੈ ਜਾਂ ਬੰਗਲਾਦੇਸ਼ ਔਰ ਚਾਈਨਾ ਜਿਹੜਾ ਉਹਨਾਂ ਦਾ ਚਿਕਨ ਨੈਕ ਹੈ ਉਸ ਨੂੰ ਮਰੋੜ ਕੇ 7 ਜਿਹੜੀਆਂ ਉੱਤਰ ਪੂਰਬ ਦੀਆਂ ਸਟੇਟਾਂ ਨੇ ਉਹਨੂੰ ਹੜਪਣਾ ਚਾਹੁੰਦੇ ਨੇ। ਔਰ ਹੁਣ ਜਦੋਂ ਕਿ ਇੱਕ ਪਾਸੇ ਮੋਦੀ ਦੀ ਅਸੈਸੀਨੇਸ਼ਨ ਦੀ ਸਟੋਰੀ ਵੀ ਬੰਗਲਾਦੇਸ਼ ਅਮਰੀਕਨ ਜਿਹੜੀ ਸਪੈਸ਼ਲ ਫੋਰਸਿਸ ਦੇ ਹੈੱਡ ਦੀ ਡੈਥ ਦੇ ਨਾਲ ਜੋੜ ਕੇ ਦੇਖੀ ਜਾਂਦੀ ਹੈ ਔਰ ਇਹ ਸਟੋਰੀ ਜਿਹੜੀ ਕਿ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਸਟੋਰੀ ਹੈ ਕਿ ਵੀ ਮੁਹੰਮਦ ਯੂਨਸ ਜਿਹੜੇ ਨੇ ਉਹਨਾਂ ਨੇ ਹੁਣ ਪਾਕਿਸਤਾਨ ਦੇ ਜਿਹੜੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਇਹ ਚੇਅਰਮੈਨ ਨੇ ਸ਼ਮਸ਼ਾਦ ਮਿਰਜ਼ਾ ਪਾਕਿਸਤਾਨ ਜੁਆਇੰਟ ਚੀਫਸ ਆਫ ਸਟਾਫ ਕਮੇਟੀ
CJCSC ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ, ਇਹ ਪਿਛਲੇ ਹਫਤੇ ਜਿਹੜੇ ਨੇ ਉਹ ਬੰਗਲਾਦੇਸ਼ ਦੇ ਦੌਰੇ ਤੇ ਸੀ। ਔਰ ਜਿਹੜਾ ਵਿਜ਼ੀਬਲ ਪਰਪਸ ਹੈ ਉਹਨਾਂ ਦਾ ਕਿ ਭਾਈ ਬੰਗਲਾਦੇਸ਼ ਦੇ ਨਾਲ ਟ੍ਰੇਡ ਕਿਵੇਂ ਐਕਸਪੈਂਡ ਕਰਨਾ ਹੈ, ਕਨੈਕਟੀ ਕਿਵੇਂ ਹੋਏ, ਇਨਵੈਸਟਮੈਂਟ ਕਿਵੇਂ ਹੋਏ ਬੰਗਲਾਦੇਸ਼ ਔਰ ਪਾਕਿਸਤਾਨ 'ਚ, ਔਰ ਫੌਜੀ ਐਂਗਲ ਤੋਂ। ਹੁਣ ਜ਼ਾਹਰ ਹੈ ਵੀ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਔਰ ਡਿਪਟੀ ਪ੍ਰਾਈਮ ਮਿਨਿਸਟਰ ਵੀ ਇਸ਼ਾਕ ਦਾਰ, ਉਹ 23-24 ਅਗਸਤ ਨੂੰ ਬੰਗਲਾਦੇਸ਼ ਗਏ ਸੀ। ਉਹਦੇ 'ਚ ਵੀ ਇਹ ਹੋਇਆ ਕਿ ਭਾਈ ਜੋ 71 ਦਾ ਦੁਖਾਂਤ ਸੀ ਇਸ ਨੂੰ ਪਿੱਛੇ ਛੱਡੀਏ, ਆਪਣੇ ਸਬੰਧ ਬਣਾਈਏ, ਟ੍ਰੇਡ ਔਰ ਦੂਜਾ ਆਲਰੇਡੀ ਬੰਗਲਾਦੇਸ਼ ਨੇ ਬਹੁਤ ਸਾਰਾ ਰਾਈਸ ਔਰ ਦੂਸਰਾ ਪਾਕਿਸਤਾਨ ਤੋਂ ਮੰਗਵਾਉਣਾ ਸ਼ੁਰੂ ਕੀਤਾ। ਪਰ ਇਹਦੇ 'ਚ ਜਿਹੜਾ ਅਮਰੀਕਾ ਦੇ ਨਾਲ ਪਾਕਿਸਤਾਨ ਦੀਆਂ ਨਜ਼ਦੀਕੀਆਂ ਨੇ, ਅਮਰੀਕਾ ਦੇ ਨਾਲ ਬੰਗਲਾਦੇਸ਼ ਦੀਆਂ ਨਜ਼ਦੀਕੀਆਂ ਨੇ, ਔਰ ਭਾਰਤ ਇਹਨਾਂ ਨੂੰ ਜਿਹੜਾ ਉਹ ਬੜੀ ਖੱਟੀ ਅੱਖ ਦੇ ਨਾਲ ਦੇਖਦਾ। ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ, ਕੈਰੀ ਅੱਖ ਵੀ ਹੈ, ਖੱਟੀ ਵੀ ਹੈ, ਸ਼ੱਕੀ ਵੀ ਹੈ ਕਿ ਵੀ ਇਹ ਕੋਈ ਵੱਡਾ ਪਲਾਟ ਚੱਲ ਰਿਹਾ। ਔਰ ਉਹਦੇ 'ਚ ਕੋਈ ਵੀ ਨਿੱਕਾ ਜਿਹਾ ਵੀ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਹੈ ਤੇ ਉਹ ਉਹਨੂੰ ਜਿਹੜਾ ਉਹ ਉਹਦੇ ਨਾਲ ਜੋੜ ਦਿੰਦੇ ਨੇ ਕਿ ਵੱਡਾ ਪਲਾਟ ਹੈ ਉਹਨਾਂ। ਹੁਣ ਭਾਰਤ ਨੂੰ ਵੀ ਪਤਾ ਹੈ ਕਿ ਨਾਰਥ ਈਸਟ ਦੀਆਂ ਜਿਹੜੀਆਂ 7 ਸਟੇਟਾਂ ਨੇ ਉਹ ਫੌਜ ਰੱਖ ਕੇ ਉਹਨਾਂ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਭਾਰਤ ਨੇ ਆਪਣੇ 'ਚ ਜ਼ਮ ਕੀਤੀਆਂ ਹੋਈਆਂ। ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ 91 ਸਾਲ ਦਾ ਨਾਗਿਆਂ ਦਾ ਲੀਡਰ ਮੂਵੀ, ਜਿਹਦੇ ਨਾਲ ਪਿਛਲੇ ਪਤਾ ਨਹੀਂ 20 ਸਾਲ ਤੋਂ ਗੁਫ਼ਤਗੂ ਸ਼ੁਰੂ ਕੀਤੀ, ਥਾਈਲੈਂਡ 'ਚ ਕੀਤੀ, ਫਲਾਣੇ ਕੀਤੀ, ਜ਼ੇਬ ਪੈਸੇ ਹੀ ਦਿੱਤਾ, ਉਹ ਆਪਣੇ ਜਿਹੜਾ ਜਿਸ ਪਿਤਾ ਪੁਰਖੀ ਪਿੰਡ 'ਚ 50 ਸਾਲ ਬਾਅਦ ਗਿਆ। ਉਹ ਮਨੀਪੁਰ 'ਚ ਉਹਦਾ ਘਰ ਹੈ, ਪਰ ਉਹ ਨਾਗਾਲੈਂਡ, ਗ੍ਰੇਟ ਨਾਗਾਲੈਂਡ ਜਿਹਨੂੰ ਨਾਗਾਲਿਮ ਦਾ ਨਾਂ ਦਿੱਤਾ ਹੋਇਆ, ਉਹਦੀ ਬਣਤਰ ਦੇ ਲਈ ਉਹਨਾਂ ਨੇ ਵਾਰਨ ਕੀਤਾ ਕਿ ਬਈ ਇਹ ਸਾਡਾ ਆਪਣਾ ਅੱਡ ਝੰਡਾ ਔਰ ਅੱਡ ਕਨਸਟੀਟਿਊਸ਼ਨ ਹੈ ਜਿਹਦੇ ਨਾਲ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। ਮਨੀਪੁਰ 'ਚ ਆਲਰੇਡੀ ਜਿਹੜੇ ਨੇ ਕੁਕੀ ਕਬੀਲੇ ਔਰ ਨਾਗੇ ਔਰ ਦੂਜੇ ਪਾਸੇ ਮਾਈਤਾਈ ਹਿੰਦੂਆਂ ਦੀ ਲਾਈਨ ਹੈ। ਇਸੇ ਤਰ੍ਹਾਂ ਜਿਹੜੇ ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਸੈਟਲ ਕਰ ਲਿਆ ਹੈ, ਉਹ ਮਿਜ਼ੋਰਮ ਹੋਏ ਜਾਂ ਦੂਸਰੇ ਹੋਣ, ਤ੍ਰਿਪੁਰਾ ਹੋਏ, ਉੱਥੇ ਵੀ ਉਹ ਜਿਹੜੀਆਂ ਬੰਗਲਾਦੇਸ਼ ਨਿਕਲਣ ਤੋਂ ਬਾਅਦ ਭਾਰਤ ਦੇ ਜੱਫੇ 'ਚੋਂ ਫਰੀडम ਮੂਵਮੈਂਟਸ ਨੇ ਸਿਰ ਚੁੱਕਿਆ। ਹੁਣ ਇਸ ਲਈ ਜਿਹੜਾ ਵੀ ਕੋਈ ਨਿੱਕਾ ਜਿਹਾ ਵੀ ਕੋਈ ਕਦਮ ਹੁੰਦਾ, ਹੁਣ ਇਹ ਜਨਰਲ ਸ਼ਮਸ਼ਾਦ ਮਿਰਜ਼ਾ ਜਿਹੜੇ ਨੇ ਇਹ ਜਦੋਂ ਗਏ ਔਰ ਇਹਨਾਂ ਨੂੰ ਜਿਹੜੇ ਮੁਹੰਮਦ ਯੂਨਸ ਚੀਫ ਐਡਵਾਈਜ਼ਰ ਨੇ, ਉਹਨਾਂ ਨੇ ਇੱਕ ਕਿਤਾਬ ਭੇਟ ਕੀਤੀ ਜਿਹੜੀ ਕਿਤਾਬ ਹੈ ਆਰਟ ਆਫ ਟ੍ਰਾਇੰਫ। ਜ਼ਾਹਰ ਹੈ ਚਾਈਨੀਜ਼ ਆਥਰ ਦੀ, ਉਹਦੀ ਮਿਸਟਰ ਤਾਓਸ ਔਰ ਕਿਸੇ ਦੀ ਹੋਏਗੀ ਕਿ ਆਰਟ ਆਫ ਟ੍ਰਾਇੰਫ, ਜਿੱਤ ਦੀ ਕਲਾ। ਬਿਲਕੁਲ ਚੀਨੇ ਤਾਂ ਮਾਰ ਨੇ ਸਾਰੇ ਦੇ ਇਸ ਕਿਸਮ ਦੇ ਥਾਟ ਦੇ, ਕਨਫਿਊਸ਼ੀਅਸ ਔਰ ਦੂਸਰਾ। ਹੁਣ ਉਸ ਦਾ ਜਿਹੜਾ ਟਾਈਟਲ ਪੇਜ ਹੈ ਉਹਦੇ ਤੇ ਬੰਗਲਾਦੇਸ਼ ਦਾ ਮੈਪ ਹੈ, ਜਿਸ ਮੈਪ ਦੇ ਉੱਤੇ ਭਾਰਤ ਦੀਆਂ ਜਿਹੜੀਆਂ ਉੱਤਰ ਪੂਰਬ ਦੀਆਂ 7 ਸਟੇਟਾਂ ਨੇ ਉਹਨਾਂ ਨੂੰ ਬੰਗਲਾਦੇਸ਼ ਦਾ ਹਿੱਸਾ ਦੱਸਿਆ ਹੋਇਆ। ਹੁਣ ਇਸ ਦੇ ਉੱਤੇ ਇਹਨਾਂ ਨੇ ਸਟੋਰੀ, ਅਜੇ ਇੰਡੀਅਨ ਕੋਈ ਅਫੀਸ਼ੀਅਲ ਰਿਐਕਸ਼ਨ ਤਾਂ ਨਹੀਂ ਆਇਆ, ਲੇਕਿਨ ਇਸ ਦੇ ਉੱਤੇ ਉਹਨਾਂ ਨੇ ਵੱਡੀ ਸਟੋਰੀ ਕੀਤੀ ਹੈ। ਮੁਹੰਮਦ ਯੂਨਸ ਸਪਾਰਕਸ ਕੰਟਰੋਵਰਸੀ ਵਿਦ ਕੰਟਰੋਵਰਸ਼ੀਅਲ ਮੈਪ ਔਨ ਬੁੱਕ ਪ੍ਰੈਜ਼ੈਂਟਡ ਟੂ ਪਾਕਿਸਤਾਨ ਮਿਲਟਰੀ ਜਨਰਲ, ਕਿ ਵੀ ਇਹ ਪਾਕਿਸਤਾਨ ਦੇ ਫੌਜੀ ਜਨਰਲ ਨੂੰ ਆਰਟ ਆਫ ਟ੍ਰਾਇੰਫ ਕਿਤਾਬ ਦੇ ਰਹੇ ਨੇ, ਜਿਸ ਕਿਤਾਬ ਜਿਹੜਾ ਬੰਗਲਾਦੇਸ਼ ਦਾ ਨਕਸ਼ਾ ਹੈ ਉਹ ਉਸ ਦੇ ਵਿੱਚ ਭਾਰਤ ਦੀਆਂ ਉੱਤਰ ਪੂਰਬ ਦੀਆਂ ਸਟੇਟਾਂ ਦੀ ਟੈਰੀਟਰੀ ਵੀ ਜਿਹੜੀ ਹੈ ਉਹ ਐਡਿਡ ਹੈ। ਔਰ ਇਸ ਦੇ ਉੱਤੇ ਹੁਣ ਭਾਰਤ ਕੀ ਰਿਐਕਟ ਕਰੇਗਾ ਉਸ ਤੋਂ ਬਾਅਦ ਅਸੀਂ ਇਸ ਤੇ ਅੱਗੇ ਗੱਲ ਕਰਾਂਗੇ। ਲੇਕਿਨ ਇਹ ਜਿਹੜੀ ਅਮਰੀਕਾ ਪਾਕਿਸਤਾਨ, ਅਮਰੀਕਾ ਬੰਗਲਾਦੇਸ਼, ਪਾਕਿਸਤਾਨ ਬੰਗਲਾਦੇਸ਼ ਰਿਲੇਸ਼ਨਸ਼ਿਪ ਹੈ, ਇਹਨੇ ਇੰਡੀਆ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਤਬਕਾਇਆ ਹੋਇਆ। ਔਰ ਮਾਰਕੋ ਰੂਬੀਓ ਜਿਹੜੇ ਵੀ ਮਲੇਸ਼ੀਆ ਦੇ ਵਿੱਚ ਏਸ਼ੀਆਨ ਮੀਟਿੰਗ ਦੇ ਵਿੱਚ ਸਨ, ਐਸ ਜੈ ਸ਼ੰਕਰ ਦੇ ਨਾਲ ਵੀ ਮੁਲਾਕਾਤ ਹੋਈ ਔਰ ਇਸ ਦੇ ਵਿੱਚ ਵੀ ਉਹਨਾਂ ਨੇ, ਹਾਲਾਂਕਿ ਭਾਰਤ ਨੂੰ ਇਹ ਤਸੱਲੀ ਦੇਣ ਦੀ ਕੋਸ਼ਿਸ਼ ਅਮਰੀਕਾ ਕਰ ਰਿਹਾ ਹੈ ਕਿ US seek stronger ties with Pakistan but not at India's expense, says ਰੂਬੀਓ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਇੱਕ ਪੁੱਛਿਆ ਗਿਆ, ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਨਾਲ ਸਾਡੀ ਸਪੈਸ਼ਲ ਰਿਲੇਸ਼ਨਸ਼ਿਪ ਹੈ, ਸਟ੍ਰੈਟੇਜਿਕ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਇੰਡੀਆ ਦੇ ਨਾਲ ਜਿਹੜਾ ਉਹ ਜੋ ਸਾਡੀ ਰਿਲੇਸ਼ਨਸ਼ਿਪ ਹੈ ਉਹਨੂੰ ਪ੍ਰਭਾਵਿਤ ਕਰਾਂਗੇ। ਉਹਨੇ ਕਿਹਾ ਜੀ ਮਲਟੀਪਲ ਟਾਈਮਸ ਕਿਸੇ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ ਕਿ ਉਹਨਾਂ ਨੇ ਕਿਹਾ ਵੀ ਨਵੀਂ ਦਿੱਲੀ ਨੂੰ ਐਡਾ ਫਿਕਰ ਕੀ ਪੈ ਗਿਆ ਜੇ ਅਸੀਂ ਪਾਕਿਸਤਾਨ ਦੇ ਨਾਲ
स्ट्रैटेजिक पार्टनरशिप कर रहे हैं और साड़ी आपसी दोस्ती है। और कली यही नहीं, ईवन जिस लैवल के उत्ते हुण जिवें तालिबान और पाकिस्तान दे विच टकरा जिन्होंने इंडिया ने हवा दी, ज़ाहिर है उन्होंने मुतक्की नूं बिठा के 6 दिन जवाइयां वांग कीता है। इस दे उत्ते भी ट्रंप ने मलेशिया च अपनी स्पीच कहा, उन्होंने कहा कि जी मैं इधर बिजी हाँ तो पाकिस्तान अफगानिस्तान का मैं तो सब तो सौखा है उहदे च उस आपसी टकराਅ ਨੂੰ ਰੁਕਵਾਉਣਾ। ਸੋ ਮਤਲਬ ਇਹ ਹੈ। ਔਰ ਉਹਦੇ 'ਚ ਵੀ ਮਲੇਸ਼ੀਆ ਵਾਲੇ ਮੀਟ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪ੍ਰਾਈਮ ਮਿਨਿਸਟਰ ਜਿਹੜਾ ਸ਼ਹਬਾਜ਼ ਸ਼ਰੀਫ ਔਰ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਤਾਰੀਫ ਕੀਤੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜੇ ਹੁਣ ਅਸੀਂ ਮੈਪ ਮੇਕਿੰਗ ਦੀ ਗੱਲ ਜਦੋਂ ਕਰਦੇ ਹਾਂ, ਨਿਊ ਮੈਪ ਮੇਕਿੰਗ, ਜੇ ਬੰਗਲਾਦੇਸ਼ ਭਾਰਤ ਦੀਆਂ ਉੱਤਰ ਪੂਰਬੀ ਸਟੇਟਾਂ ਦੇ ਏਰੀਆ ਨੂੰ ਆਪਣੇ 'ਚ ਦਿਖਾ ਰਿਹਾ ਹੈ ਔਰ ਉਹ ਬੁੱਕ ਵੀ ਪ੍ਰੈਜ਼ੈਂਟ ਕਰ ਰਿਹਾ, ਐਵੇਂ ਨਹੀਂ ਹੈ ਕਿ ਵੀ ਹਾਲਾਂ ਇੰਡੀਆ ਨੇ ਓਵਰ ਰਿਐਕਟ ਅਜੇ ਨਹੀਂ ਕੀਤਾ, ਅਗਲੇ 24 ਘੰਟੇ 'ਚ ਇਸ ਦੇ ਉੱਤੇ ਪ੍ਰੋਟੈਸਟ ਕਰਨਗੇ। ਸੋ ਸਾਨੂੰ ਵੀ ਇਸ ਗੱਲ ਦੇ ਉੱਤੇ ਜਿਹੜਾ ਉਹ ਜ਼ਰੂਰ ਜਿਹੜਾ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਵੀ ਨਵੀਂ ਮੈਪ ਮੇਕਿੰਗ ਹੋਣ ਜਾ ਰਹੀ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਸ ਖਿੱਤੇ ਦਾ ਜਿਹੜਾ ਹੈ ਉਹ ਨਵੀਂ ਮੈਪ ਮੇਕਿੰਗ ਹੈ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਉਹਨੂੰ ਸਰਜੀਓ ਨੂੰ ट्रंप ने इकला इंडिया 'ਚ ਹੀ ਐਂਬੈਸਡਰ ਨਹੀਂ ਲਾਇਆ, ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਦਾ ਸਪੈਸ਼ਲ ਐਨਵੋਏ ਵੀ ਬਣਾਇਆ। ਔਰ ਹੁਣ ਟਰੰਪ ਦੀ ਆਪਣੀ ਪ੍ਰੈਜ਼ੈਂਸ ਏਸ਼ੀਆ ਦੇ ਵਿੱਚ ਉਹ ਮਲੇਸ਼ੀਆ ਹੋਏ, ਹੁਣ ਜਾਪਾਨ ਹੈ, ਔਰ ਉਹ ਸਾਰੇ ਦੇ ਵਿੱਚ ਇਹ ਸ਼ੋਅ ਕਰਦਾ ਹੈ ਕਿ ਅਮਰੀਕਾ ਦਾ ਜਿਹੜਾ ਇੰਟਰਸਟ ਹੈ ਉਸ ਖਿੱਤੇ ਦੇ ਵਿੱਚ ਹੈ ਔਰ ਉਹਦੇ 'ਚੋਂ ਹੀ ਸਿੱਖਾਂ ਦਾ ਵੀ ਕੁਝ ਬਣ ਸਕਦਾ ਹੈ, ਕੁਝ ਨਿਕਲ ਸਕਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਆਪਣੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।